ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 18 ਤਰੀਕ ਆ ਤੇ ਦਿਨ ਜਿਹੜਾ ਉਹ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੇਨਾ 415-909-0500। 3 ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀ ਇਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪਿਛਲੇ ਕੁਝ ਦਿਨ ਪਹਿਲਾਂ ਮੰਟੀਕੇ ਦੇ ਲਾਗੇ ਇੱਕ ਹਾਈਵੇ 120 ਦੇ ਉੱਤੇ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ, ਜੋ ਲਗਭਗ ਸਾਰੀ ਰਾਤ ਫਿਰ ਉਹ ਹਾਈਵੇ ਬੰਦ ਵੀ ਰਿਹਾ। ਉੱਥੇ 4 ਜਣਿਆਂ ਦੀ ਮੌਤ ਹੋਈ ਸੀ ਤੇ ਹੁਣ ਸਨ ਮਿਕੀਨ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਆਫਿਸ ਨੇ ਉਹਨਾਂ ਦੇ ਜਿਹੜੇ ਨਾਮ ਦੱਸੇ ਹੈਗੇ ਆ, ਅਰੀਆਗਾ ਨਗਰੇਟਾ 44 ਸਾਲਾਂ ਦੇ, ਲਿਲੀਅਨ ਮੈਂਡੋਜ਼ਾ 40 ਸਾਲਾਂ ਦੇ, ਹੋਰਹੇ ਗੁਰੈਰੋ 12 ਸਾਲਾਂ ਦੇ, ਡੇਵਿਡ ਗੁਰੈਰੋ 4 ਮੰਥ ਓਲਡ ਇਹ ਬੱਚਾ ਸੀ। ਸੋ ਬਹੁਤ ਹੀ ਇਹ ਖਤਰਨਾਕ ਐਕਸੀਡੈਂਟ ਸ਼ਨਿਚਰਵਾਰ ਰਾਤ ਨੂੰ 10 ਵਜੇ ਦੇ ਕਰੀਬ ਮੰਟੀਕਾ ਦੇ ਲਾਗੇ ਹਾਈਵੇ 120 ਦੇ ਉੱਤੇ ਹੋਇਆ ਸੀ ਜੀ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਅੱਜ ਇਹ ਪਲੈਜ ਕੀਤਾ ਹੈ, ਵਾਅਦਾ ਕੀਤਾ ਆ ਵੀ ਉਹਨਾਂ ਸਿਟੀਜ਼ ਤੇ ਕਾਉਂਟੀਜ਼ ਦੇ ਉੱਤੇ ਉਹ ਓਵਰਸਾਈਟ ਲਾਉਣਗੇ ਜਿਹੜੇ ਹੋਮਲੈਸਨੈਸ ਦੀ ਜਿਹੜੀ ਸਮੱਸਿਆ ਆ ਉਸ ਨੂੰ ਸੋਲਵ ਕਰਨ ਦੇ ਵਿੱਚ, ਉਸ ਨੂੰ ਸੁਲਝਾਉਣ ਦੇ ਵਿੱਚ ਪਿੱਛੇ ਚੱਲ ਰਹੇ ਆ। ਅੱਜ ਵੀਰਵਾਰ ਨੂੰ ਉਹਨਾਂ ਨੇ ਅਨਾਊਂਸ ਕੀਤਾ ਵੀ $200 ਮਿਲੀਅਨ ਦੀ ਜਿਹੜੀ ਗ੍ਰਾਂਟ ਮਨੀ ਆ ਉਹ ਕੈਲੀਫੋਰਨੀਆ ਦੇ ਸ਼ਹਿਰਾਂ ਤੇ ਕਾਉਂਟੀਜ਼ ਨੂੰ ਦਿੱਤੀ ਜਾਵੇਗੀ, ਜਿਸ ਦੇ ਵਿੱਚ ਜਿਹੜੇ ਹੋਮਲੈਸ ਲੋਕ ਆ ਉਹਨਾਂ ਨੂੰ ਐਨਕੈਂਪਮੈਂਟਸ ਤੋਂ ਚੱਕ ਕੇ ਹਾਊਸਿੰਗ ਦੇ ਵਿੱਚ ਲਿਆਂਦਾ ਜਾਵੇਗਾ। ਨਾਲ ਹੀ ਜਿਹੜਾ ਗਵਰਨਰ ਨਿਊਸਮ ਨੇ ਕਿਹਾ ਵੀ 22 ਜਿਹੜੇ ਸਟੇਟ ਪਰਸਨਲ ਆ ਉਹਨਾਂ ਨੂੰ ਉਹ ਜਿਹੜੇ ਹਾਊਸਿੰਗ ਐਨਫੋਰਸਮੈਂਟ ਯੂਨਿਟ ਤੋਂ ਮੂਵ ਕਰਨ ਜਾ ਰਹੇ ਆ ਤੇ ਉਹ ਸਿਟੀਜ਼ ਤੇ ਕਾਉਂਟੀਜ਼ ਨੂੰ ਘੱਲਣਗੇ ਤਾਂ ਜੋ ਉਹ ਜਿਹੜੇ ਪ੍ਰੋਜੈਕਟਸ ਆ ਉਹਨਾਂ ਦੇ ਵਿੱਚ ਮਦਦ ਕਰ ਸਕਣ ਹੋਮਲੈਸਨੈਸ ਨੂੰ ਘਟਾਉਣ ਦੇ ਲਈ। ਕੈਲੀਫੋਰਨੀਆ ਦੇ ਵਿੱਚ ਮਲਟੀ ਮਿਲੀਅਨ ਜਾਂ ਬਿਲੀਅਨ ਡਾਲਰਸ ਇਸ ਦੇ ਉੱਤੇ ਲੱਗ ਚੁੱਕੇ ਆ, ਪਰ ਹੋਮਲੈਸਨੈਸ ਦਾ ਕੋਈ ਵੀ ਸੋਲਿਊਸ਼ਨ ਅਜੇ ਤੱਕ ਨਜ਼ਰ ਨਹੀਂ ਆ ਰਿਹਾ। ਹੁਣ ਤੱਕ ਇਸ ਸਮੱਸਿਆ ਦੇ ਉੱਤੇ ਬਹੁਤ ਜ਼ਿਆਦਾ ਮਨੀ ਸੁੱਟੀ ਜਾ ਚੁੱਕੀ ਆ, ਹੱਲ ਕਿਤੇ ਨਹੀਂ ਆ। ਹੁਣ ਗਵਰਨਰ ਨਿਊਸਮ ਕਹਿ ਰਿਹਾ ਵੀ ਅਸੀਂ ਓਵਰਸਾਈਟ ਜਿਹੜੀ ਆ ਇਸ ਦੇ ਵਿੱਚ ਕਰਾਂਗੇ। ਰੀਸੈਂਟਲੀ ਇੱਕ ਆਡਿਟ ਰਿਲੀਜ਼ ਹੋਇਆ ਸੀ ਪਿਛਲੇ ਹਫ਼ਤੇ ਹੀ ਅਜੇ, ਜਿਹੜੀ ਆਪਾਂ ਇੱਥੇ ਜ਼ਿਕਰ ਵੀ ਕੀਤਾ ਸੀ ਵੀ $24 ਬਿਲੀਅਨ ਹੁਣ ਤੱਕ ਐਲੋਕੇਟ ਕੀਤਾ ਗਿਆ ਹੈ ਕੈਲੀਫੋਰਨੀਆ ਦੇ ਵਿੱਚ, ਬੀ ਲਾਈਕ ਬॉय ਵਾਲਾ $24 ਬਿਲੀਅਨ ਹੋਮਲੈਸਨੈਸ ਨੂੰ ਟੈਕਲ ਕਰਨ ਦੇ ਲਈ ਪਿਛਲੇ 5 ਸਾਲਾਂ ਦੇ ਵਿੱਚ। ਦਿਖਾਉਣ ਲਈ ਉਹਦੇ ਲਈ ਕੁਛ ਨਹੀਂ ਹੈਗਾ। ਕੈਲੀਫੋਰਨੀਆ ਦੇ ਵਿੱਚ ਮੁਲਕ ਭਰ ਦੇ ਵਿੱਚ ਸਭ ਤੋਂ ਵੱਧ ਹੋਮਲੈਸਨੈਸ ਇੱਥੇ ਆ, ਸਭ ਤੋਂ ਜ਼ਿਆਦਾ ਹੋਮਲੈਸ ਪਾਪੂਲੇਸ਼ਨ ਇੱਥੇ ਆ, ਪਰ ਸ਼ਹਿਰਾਂ ਕਾਉਂਟੀਜ਼ ਦੇ ਕੋਲੋਂ ਇਹ ਸੋਲਿਊਸ਼ਨ ਹੱਲ ਨਹੀਂ ਹੋ ਰਹੀ ਹੈਗੀ। ਇੱਕ ਅਨੁਮਾਨ ਦੇ ਮੁਤਾਬਕ 1,71,000 ਹੋਮਲੈਸ ਲੋਕ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਆ। ਨਿਊਸਮ ਜੋ ਕਿ ਸਾਬਕਾ ਸੈਨ ਫਰਾਂਸਿਸਕੋ ਦੇ ਮੇਅਰ ਵੀ ਆ, ਦੂਜੀ ਵਾਰੀ ਇਹ ਗਵਰਨਰ ਜਿਹੜੇ ਉਹ ਬਣ ਚੁੱਕੇ ਆ ਤੇ ਹੋਮਲੈਸਨੈਸ ਤੇ ਹਾਊਸਿੰਗ ਨੂੰ ਇਹਨਾਂ ਨੇ ਆਪਣੀਆਂ ਪ੍ਰਾਇਓਰਿਟੀਜ਼ ਬਣਾਇਆ ਸੀ ਐਡਮਿਨਿਸਟ੍ਰੇਸ਼ਨ ਦੇ ਵਿੱਚ। ਹਾਊਸਿੰਗ ਨੂੰ ਲੈ ਕੇ ਨੋ ਡਾਊਟ ਇਹਨਾਂ ਨੇ ਕਈ ਜਿਹੜੀਆਂ ਐਗਜ਼ੈਕਟਿਵ ਆਰਡਰ ਤੇ ਕਈ ਜਿਹੜੇ ਜਿਹੇ ਕਾਨੂੰਨ ਹੋਣ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਹੋਮਲੈਸਨੈਸ ਦੇ ਉੱਤੇ ਮਨੀ ਵੀ ਬਹੁਤ ਸਪੈਂਡ ਹੋਈ ਆ, ਪਰ ਬਣਿਆ ਉਸ ਦਾ ਕੁਛ ਨਹੀਂ। ਆਪਾਂ ਨੂੰ ਇਹ ਵੀ ਆਪਣੇ ਸਰੋਤਿਆਂ ਨੂੰ ਇਹ ਵੀ ਯਾਦ ਦਿਵਾਉਂਦੇ ਜਾਈਏ, ਕੈਲੀਫੋਰਨੀਆ ਦਾ ਬਜਟ ਜੋ ਕਿ ਪਿਛਲੇ ਸਾਲ ਦੇ ਵਿੱਚ $100 ਬਿਲੀਅਨ ਤੱਕ ਜਿਹੜਾ ਸਰਪਲਸ ਚੱਲ ਰਿਹਾ ਸੀ, ਇਸ ਟਾਈਮ $70 ਬਿਲੀਅਨ ਤੋਂ ਵੱਧ ਘਾਟੇ 'ਚ ਚੱਲ ਰਿਹਾ ਹੈ। ਅਗਲੀ ਖਬਰ ਵਿੱਚ ਚਲੀਏ, ਕੈਲੀਫੋਰਨੀਆ ਦੇ ਵਿੱਚ ਬਿੱਲ ਆਉਣਾ ਸੀ ਹੋਮਲੈਸ ਇਨਕੈਂਪਮੈਂਟਸ ਨੂੰ ਲੈ ਕੇ। ਕਈ ਸਕੂਲਾਂ ਦੇ ਲਾਗੇ ਜਿਹੜੇ 500 ਫੁੱਟ ਦੀ ਦੂਰੀ ਤੱਕ ਸਕੂਲ ਜਾਂ ਹੋਰ ਇਦਾਂ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ, ਟ੍ਰਾਂਜ਼ਿਟ ਸਟਾਪਸ ਹੈਗੇ ਆ, ਉਹਨਾਂ ਤੋਂ 500 ਫੁੱਟ ਦੇ ਲਾਗੇ ਕਿਸੇ ਦਾ ਵੀ ਇਹ ਜਿਹੜਾ ਆ ਹੋਮਲੈਸ ਦਾ ਇਨਕੈਂਪਮੈਂਟਸ ਨਹੀਂ ਹੋ ਸਕਦਾ। ਕੋਈ ਝੁੱਗੀਆਂ ਜਿਹੜੀਆਂ ਬਣਾਉਂਦੇ ਉਹ ਨਹੀਂ ਹੋ ਸਕਦੀਆਂ ਹੈਗੀਆਂ। ਪਰ ਡੈਮੋਕ੍ਰੇਟਸ ਨੇ ਇੱਕ ਵਾਰੀ ਫਿਰ ਇਸ ਬਿੱਲ ਨੂੰ
ਫੇਲ ਕਰਾ ਦਿੱਤਾ। ਤੇ ਫੇਲ ਕਰਾਉਣ ਵਾਲਿਆਂ ਦੇ ਵਿੱਚ ਸੈਨੇਟਰ ਐਸ਼ਾ ਵਹਾਬ, ਇਹ ਡੈਮੋਕ੍ਰੇਟ ਫਰੀਮੌਂਟ ਏਰੀਆ ਦੀ ਆ, ਚੇਅਰਪਰਸਨ ਆਫ ਦਾ ਸੈਨੇਟ ਪਬਲਿਕ ਸੇਫਟੀ ਕਮੇਟੀ। ਉਹਨਾਂ ਨੇ ਇਹ ਕਿਹਾ ਵੀ ਇਹ ਬਿੱਲ ਦੇ ਅਗੇਂਸਟ ਮੈਂ ਇਸ ਕਰਕੇ ਆ ਵੀ ਜੇ ਪੈਨਲਟੀਜ਼ ਲਾਈਆਂ ਗਈਆਂ ਇਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਦੇ ਟੈਂਟ ਉਹ ਸਕੂਲਾਂ ਲਾਗੇ ਲਾਉਂਦੇ ਆ ਤੇ ਉਹਨਾਂ ਨੂੰ ਪੇ ਕਰਨਾ ਔਖਾ ਹੋਊਗਾ। ਸਰੋਤਿਆਂ ਨੂੰ ਦੱਸਦੀ ਜਾਈਏ ਉਹ ਸੇਮ ਬੀਬੀ ਆ ਸੈਨੇਟਰ ਐਸ਼ਾ ਵਹਾਬ, ਜਿਹੜਾ ਇੱਕ ਜਾਤ ਪਾਤ ਵਾਲਾ ਬਿੱਲ ਲੈ ਕੇ ਆਈ ਸੀ, ਜੋ ਕਹਿੰਦੀ ਸੀ ਵੀ ਕੈਲੀਫੋਰਨੀਆ ਦੇ ਵਿੱਚ ਜਾਤ ਪਾਤ ਦੇ ਆਧਾਰ ਤੇ ਬਹੁਤ ਜ਼ਿਆਦਾ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ। ਜਿਹੜਾ ਇਹ ਹੋਮਲੈਸ ਵਾਲਾ ਬਿੱਲ ਸੀਗਾ ਵੀ 500 ਫੁੱਟ ਤੋਂ ਦੂਰ ਜਿਹੜੇ ਉਹਨਾਂ ਦੇ ਟੈਂਟ ਹੋਊਗੇ, ਸੈਨੇਟ ਬਿੱਲ 1011। ਪਹਿਲੀ ਕਮੇਟੀ ਦੀ ਹੀਅਰਿੰਗ ਸੀ, ਉਹਦੇ ਵਿੱਚ ਹੀ ਇਹ 1 2 3 ਦੇ ਮੁਕਾਬਲੇ ਜਿਹੜਾ ਇਹ ਹਾਰ ਗਿਆ, ਬਿੱਲ ਰਹਿ ਗਿਆ। ਇੱਕੋ ਵੋਟ ਜਿਹੜਾ ਇੱਕੋ ਰਿਪਬਲਿਕਨ ਕੈਂਡੀਡੇਟ ਸੀਗਾ ਉਹਨਾਂ ਨੇ ਹੱਕ 'ਚ ਪਾਈ, ਬਾਕੀ ਜਿਹੜੇ ਆ 3 ਜਾਣੇ ਉਹਨਾਂ ਨੇ ਉਲਟ ਪਾਈ ਹੈਗੀ ਆ। ਇਹ ਜੋਨਸ ਜੋ ਹੈਗੇ ਆ ਸੈਨ ਡੀਗੋ ਸਾਈਡ ਤੋਂ, ਉਹ ਇਸ ਬਿੱਲ ਨੂੰ ਲੈ ਕੇ ਆਏ ਸੀ। ਤੇ ਇਸ ਬਿੱਲ ਦੇ ਵਿੱਚ ਇਹ ਵੀ ਨਹੀਂ ਸੀ ਵੀ ਉਹਨਾਂ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਭਈ ਹੋਮਲੈਸ ਸੈੱਟ ਕਰਨ ਦੇ ਲਈ ਕੋਈ ਸਪੈਸ਼ਲ ਮਨੀ ਜਿਹੜਾ ਆ ਸੈੱਟ ਕਰਨਾ ਪਊਗਾ। ਸਿਰਫ ਇਹੀ ਸੀਗਾ ਭਈ ਇਸ ਬਿੱਲ ਦੇ ਪਾਸ ਹੋਣ ਦੇ ਨਾਲ 500 ਫੁੱਟ ਦੇ ਲਾਗੇ ਜਿਹੜੇ ਸਕੂਲ ਆ ਜਾਂ ਜਿਹੜੇ ਟ੍ਰਾਂਜ਼ਿਟ ਵਾਲੇ ਏਰੀਆ ਆ ਉੱਥੇ ਇਹਨਾਂ ਦੇ ਹੋਮਲੈਸਾਂ ਦੇ ਟੈਂਟ ਨਹੀਂ ਹੋ ਸਕਦੇ ਹੈਗੇ, ਕਿਉਂਕਿ ਬਹੁਤ ਸਾਰੇ ਲੋਕ ਜਦੋਂ ਬੱਚਿਆਂ ਨੂੰ ਛੱਡਣ ਜਾਂਦੇ ਆ ਸਕੂਲਾਂ ਦੇ ਲਾਗੇ ਟੈਂਟ ਹੁੰਦੇ ਤੇ ਉਹ ਡਰਦੇ ਹੈਗੇ ਆ ਵੀ ਕਿਸੇ ਨੇ ਕੋਈ ਇਹਨਾਂ ਦੇ ਵਿੱਚੋਂ ਡਰੱਗ ਨਾ ਖਾਧੀ ਹੋਵੇ ਜਾਂ ਕੋਈ ਅਪਸੈਟ ਨਾ ਹੋਵੇ। ਸੋ ਇਸ ਕਰਕੇ ਜਿਹੜਾ ਬਿੱਲ ਆ ਇਹ ਸੈਨ ਡੀਗੋ ਦੇ ਸੈਨੇਟਰ ਆ ਉਹ ਲੈ ਕੇ ਆਏ ਸੀ ਜੀ। ਇਹ ਬਾਈਪਾਰਟੀਜ਼ਨ ਮੈਜਰ ਸੀਗਾ। ਜੀਓਪੀ ਦੇ ਜਿਹੜੇ ਲੀਡਰ ਬ੍ਰਾਇਨ ਜੋਨਸ ਦੇ ਨਾਲ ਡੈਮੋਕ੍ਰੇਟ ਸੈਨੇਟਰ ਜਿਹੜੀ ਕੈਥਰੀਨ ਬਲੇਕ ਸਪੀਅਰ, ਉਹ ਵੀ ਇਸ ਦੇ ਵਿੱਚ ਨਾਲ ਜੁੜੀ ਹੋਈ ਸੀਗੀ। ਦੋਨੋਂ ਹੀ ਸੈਨ ਡੀਏਗੋ ਇਲਾਕੇ ਦੇ ਸੀਗੇ ਜਿਹੜੇ ਸੈਨੇਟਰ ਆ, ਸਟੇਟ ਸੈਨੇਟਰ। ਸੋ 500 ਫੁੱਟ ਸਕੂਲ ਦੇ ਇਰਦ ਗਿਰਦ, ਕੋਈ ਵੀ ਖੁੱਲੀ ਥਾਂ ਦੇ ਵਿੱਚ ਤੇ ਕੋਈ ਵੀ ਟ੍ਰਾਂਜ਼ਿਟ ਜਿਹੜਾ ਸਟਾਪ ਹਾਊਸ ਦੇ ਇਰਦ ਗਿਰਦ 500 ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀਗਾ। ਇਸੇ ਜਿਹੜੇ ਸੈਂਟਰ ਨੈਂਸੀ ਸਕਿਨਰ ਆ, ਉਹ ਵੀ ਡੈਮੋਕ੍ਰੇਟ ਨੇ ਓਕਲੈਂਡ ਤੋਂ, ਉਹਨਾਂ ਨੇ ਜਿਹੜਾ ਬੜਾ ਰਾਜਨੀਤਿਕ ਬਿਆਨ ਹੀ ਦਿੱਤਾ। ਕਹਿੰਦੇ ਵੀ ਕੈਲੀਫੋਰਨੀਅਨਸ ਐਨਕੈਂਪਮੈਂਟ ਦੇਖਣਾ ਤਾਂ ਨਹੀਂ ਚਾਹੁੰਦੇ, ਪਰ ਜਿਹੜਾ ਆ ਮੈਂ ਇਸ ਬਿੱਲ ਦਾ ਸਪੋਰਟ ਆ ਉਹ ਨਹੀਂ ਕਰ ਸਕਦੀ। ਵਹਾਬ ਦੇ ਨਾਲ ਜਿਹੜੇ ਸਕਾਟ ਵੀਨਰ ਸੈਨੇਟਰ ਆ ਡੈਮੋਕ੍ਰੇਟ ਸੈਨ ਫਰਾਂਸਿਸਕੋ ਦੇ, ਉਹਨਾਂ ਨੇ ਵੀ ਵੋਟ ਇਸ ਦੇ ਵਿੱਚ ਨੋ ਕਰ ਦਿੱਤਾ ਸੀਗਾ। ਸੋ ਇਹ ਜਿਹੜੇ ਹਾਲਾਤ ਆ। ਤੇ ਜਿਹੜਾ ਹਰਜੋਤ ਸਿੰਘ ਜੀ ਆਡਿਟ ਵਾਲੀ ਆਪਾਂ ਗੱਲ ਕਰ ਰਹੇ ਸੀ, ਉਹਦੇ ਵਿੱਚ ਇੱਕ ਖਬਰ ਫ੍ਰੈਸਨੋ ਦੇ ਨਾਲ ਹੀ ਜੁੜੀ ਹੋਈ ਆ। ਹੁਣ ਜਿਹੜੀ $200 ਮਿਲੀਅਨ ਦੀ ਰਾਸ਼ੀ ਦੇਣੀ ਆ ਗਵਰਨਰ ਨਿਊਸਮ ਨੇ, ਉਹਨਾਂ ਵਿੱਚ ਸਿਟੀ ਆਫ ਫ੍ਰੈਸਨੋ ਨੂੰ $11 ਮਿਲੀਅਨ ਦਿੱਤਾ ਜਾਣਾ ਆ। 200 ਜਾਣਿਆਂ ਨੂੰ ਜਿਹੜਾ ਆ ਉਹ ਬੇਘਰੇ ਜਿਹੜੇ ਆ, ਜਿਨ੍ਹਾਂ ਨੂੰ ਹੋਮਲੈਸ ਆਖਦੇ ਆ, ਉਹਨਾਂ ਨੂੰ ਘਰ ਜਿਹੜਾ ਮੁਹੱਈਆ ਕਰਵਾਉਣ ਦੇ ਲਈ, ਤੇ ਨਾਲ ਦੇ ਨਾਲ ਸੈਂਕੜਿਆਂ ਦੇ ਲਈ ਕਹਿੰਦੇ ਵੀ ਸਰਵਿਸਿਜ਼ ਪ੍ਰੋਵਾਈਡ ਕਰਨੀਆਂ, ਤੇ 100 ਪਰਮਾਨੈਂਟ ਹਾਊਸਿੰਗ ਬੈਡਸ ਆ ਉਹ ਲਾਉਣ ਦੇ ਲਈ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਇੰਨੇ ਥੋੜੇ ਜਾਣਿਆਂ ਨੂੰ ਘਰ ਦੇਣ ਦੇ ਲਈ ਕਿੰਨੀ ਜਿਹੜੀ ਰਾਸ਼ੀ ਆ ਉਹ ਦਿੱਤੀ ਜਾ ਰਹੀ ਆ, ਜਦ ਕਿ ਇੱਥੇ ਅਮਰੀਕਾ ਦੇ ਵਿੱਚ ਜਿਹੜਾ ਅਮਰੀਕਨ ਹੋਮ ਦਾ ਅਮਰੀਕਨ ਡ੍ਰੀਮ ਜਿਹੜਾ ਆ ਉਹ ਨਾ ਪੂਰਾ ਹੋਣ ਕਰਕੇ ਲੋਕ ਤੰਗ ਪਰੇਸ਼ਾਨ ਚੱਲ ਰਹੇ ਨੇ। 2 ਅਡਲਟ ਤੇ ਇੱਕ ਟੀਨ ਨੂੰ ਜਿਹੜਾ ਆ ਚਾਰਜ ਕੀਤਾ ਗਿਆ ਹੈ। ਉਹਨਾਂ ਨੇ ਸੈਨੋਜ਼ੇ ਮਾਲ ਦੇ ਵਿੱਚੋਂ 12,000 ਤੋਂ ਵੱਧ ਦਾ ਜਿਹੜਾ ਮਰਚੈਂਡਾਈਜ਼ ਸਮਾਨ ਆ ਇਲੈਕਟ੍ਰੋਨਿਕ ਦਾ ਉਹ ਚੋਰੀ ਕੀਤਾ ਸੀ। ਸੋਮਵਾਰ ਸ਼ਾਮ ਨੂੰ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੇ ਸਰਜਨ ਤੇ ਇੱਕ ਰਿਜ਼ਰਵ ਆਫੀਸਰ ਜੋ ਓਵਰਟਾਈਮ ਕਰ ਰਹੇ ਸੀ ਸਿਕਿਉਰਿਟੀ ਦੀ ਵੈਸਟਫੀਲਡ ਵੈਲੀ ਫੇਅਰ ਮਾਲ, ਉੱਥੇ ਜਦੋਂ ਪਹੁੰਚੇ 2800 ਬਲਾਕ ਆਫ ਸਟੀਵਨ ਕ੍ਰੀਕ ਬੁਲੇਵਰਡ ਤੇ ਉਹਨੇ ਦੇਖਿਆ ਵੀ ਇਹ 3 ਜਾਣੇ ਉੱਥੋਂ ਸਮਾਨ ਲੈ ਕੇ ਭੱਜ ਰਹੇ ਹੈਗੇ ਆ। ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ, ਤੇ ਜਦੋਂ ਉਹਨਾਂ ਦੀ ਕਾਰ ਦੇ ਵਿੱਚੋਂ ਸਮਾਨ ਕੱਢਿਆ ਗਿਆ, $12,000 ਤੋਂ ਵੱਧ ਦਾ ਇਹ ਜਿਹੜਾ ਸਮਾਨ ਸੀਗਾ। ਪਹਿਰਾਨੋ ਡਿਆਜ਼ ਇਹ ਲੋਕਾਂ ਨੂੰ ਜੋ ਆ ਸੈਂਟਾ ਕਲਾਰਾ ਕਾਉਂਟੀ ਦੀ ਮੇਨ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੀ ਆਰਗੇਨਾਈਜ਼ਡ ਰੀਟੇਲ ਥੈਫਟ ਜਿਹੜੀ ਆ ਉਹ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਗਵਰਨਰ ਨੇ ਕਾਫੀ $1 ਮਿਲੀਅਨ ਵੱਖ-ਵੱਖ ਸ਼ਹਿਰਾਂ ਨੂੰ ਜਿਹੜੇ ਪੈਸੇ ਦਿੱਤੇ ਹੈਗੇ ਆ, ਜਿਹੜੇ ਲੋਕ ਸਮੈਸ਼ ਐਂਡ ਗ੍ਰੈਬ ਜਾਂ ਇਦਾਂ ਦਾ ਜਿਹੜਾ ਲੁੱਟਮਾਰ ਕਰਦੇ ਆ ਉਹਨਾਂ ਨੂੰ ਫੜਨ ਦੇ ਲਈ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ। ਹਰਜੋਤ ਸਿੰਘ ਜੀ, ਇੰਸ਼ੋਰੈਂਸ ਇੰਡਸਟਰੀ ਦੇ ਨਾਲ ਤੁਸੀਂ ਜੁੜੇ ਆ। ਕੈਲੀਫੋਰਨੀਆ ਦਾ ਹਾਲਾਤ ਮਾੜੇ ਹੁੰਦੇ ਜਾ ਰਹੇ ਆ। ਹਜ਼ਾਰਾਂ ਹੀ ਹੋਮ ਓਨਰਸ, ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਆਪਣੀ ਕਵਰੇਜ ਆ ਲੂਜ਼ ਕਰ ਸਕਦੇ ਆ, ਕਿਉਂਕਿ 2 ਹੋਰ ਇੰਸ਼ੋਰੈਂਸ ਕੰਪਨੀਜ਼ ਉਹਨਾਂ ਨੇ ਕੈਲੀਫੋਰਨੀਆ ਦੀ ਇੰਸ਼ੋਰੈਂਸ ਮਾਰਕੀਟ ਤੋਂ ਹੱਥ ਖੜੇ ਕਰ ਲਏ ਆ, ਉਹ ਉਸ ਦੇ ਵਿੱਚੋਂ ਜਾ ਰਹੀਆਂ ਆ।
ਟੋਕੀਓ ਮਰੀਨ ਅਮਰੀਕਾ ਇੰਸ਼ੋਰੈਂਸ ਕੰਪਨੀ ਤੇ ਟਰਾਂਸ ਪੈਸੀਫਿਕ ਇੰਸ਼ੋਰੈਂਸ ਕੰਪਨੀ, ਇਹਨਾਂ ਨੇ ਸਟੇਟ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਨਾਲ ਫਾਈਲਿੰਗ ਦੇ ਵਿੱਚ ਕਿਹਾ ਆ ਵੀ ਉਹ ਦੋਨੋਂ ਹੀ ਆਪਣੀਆਂ ਹੋਮ ਓਨਰਸ ਤੇ ਪਰਸਨਲ ਅੰਬਰੇਲਾ ਇੰਸ਼ੋਰੈਂਸ ਗੋਲਡਨ ਸਟੇਟ ਦੇ ਵਿੱਚੋਂ ਜਿਹੜੀਆਂ ਉਹ ਵਾਪਸ ਲੈ ਰਹੇ ਆ। ਟੋਕੀਓ ਮਰੀਨ ਹੋਲਡਿੰਗ ਇੱਕ ਜੈਪਨੀਜ਼ ਕੰਪਨੀ ਦੀ ਸਬਸਿਡਰੀਆਂ ਹੈ, ਦੋਨੋਂ ਹੀ ਜਿਹੜੀਆਂ ਐਂਟੀਟੀਜ਼ ਹੈਗੀਆਂ ਆ। ਕੁੱਲ ਮਿਲਾ ਕੇ 12,556 ਹੋਮ ਓਨਰ ਇੰਸ਼ੋਰੈਂਸ ਪਾਲਿਸੀ, ਜਿਹਦੇ ਵਿੱਚ $11.3 ਮਿਲੀਅਨ ਦੇ ਇਹਨਾਂ ਦੇ ਪ੍ਰੀਮੀਅਮ ਸੀਗੇ। ਡਾਕੂਮੈਂਟ ਫਾਈਲਿੰਗ ਦੇ ਵਿੱਚ ਪਤਾ ਲੱਗਾ ਆ। ਇਸੇ ਤਰੀਕੇ ਨਾਲ ਟੋਕੀਓ ਮਰੀਨ ਦੇ 2732 ਯੂਟਿਲਿਟੀ ਪਰਸਨਲ ਅੰਬਰੇਲਾ ਪਾਲਿਸੀ ਸੀਗੀਆਂ, ਲਾਇਬਿਲਿਟੀਜ਼ $4 ਲੱਖ ਤੱਕ ਦੀਆਂ। ਤੇ ਕਹਿੰਦੇ ਵੀ ਜਿਹੜੇ ਇੰਪੈਕਟ ਹੋਣਗੇ ਉਹਨਾਂ ਨੂੰ ਨਾਨ ਰੀਨਿਊਏਬਲ ਨੋਟਿਸਿਸ 1 ਜੁਲਾਈ ਤੋਂ ਮਿਲਣੇ ਸ਼ੁਰੂ ਹੋ ਜਾਣਗੇ ਤੇ ਇਫੈਕਟਿਵ ਡੇਟ ਕਹਿੰਦੇ ਵੀ ਇਹਨਾਂ ਫਾਈਲਿੰਗ ਦੇ ਲਈ 1 ਅਗਸਤ 2025 ਜਿਹੜੀ ਉਹ ਰੱਖੀ ਗਈ ਆ। ਸੋ ਇੰਸ਼ੋਰੈਂਸ ਦੀਆਂ ਕੰਪਨੀਜ਼ ਦਾ, ਇੰਸ਼ੋਰੈਂਸ ਦਾ ਓਵਰਆਲ ਹੋਮ ਇੰਸ਼ੋਰੈਂਸ ਦਾ ਬਹੁਤ ਬੁਰਾ ਹਾਲ ਚੱਲ ਰਿਹਾ ਜੀ। ਕੈਲੀਫੋਰਨੀਆ ਦੇ ਵਿੱਚ ਲਗਭਗ 70-80% ਇੰਸ਼ੋਰੈਂਸ ਕੰਪਨੀਆਂ ਨੇ ਨਵਾਂ ਬਿਜ਼ਨਸ ਲਿਖਣਾ ਬੰਦ ਕੀਤਾ ਹੈ। ਬਹੁਤ ਸਾਰੀਆਂ ਕੰਪਨੀਆਂ ਨਾਨ ਰੀਨਿਊ ਕਰ ਰਹੀਆਂ ਪਾਲਿਸੀਆਂ, ਤੇ ਅਸੀਂ ਕਰਨੀਆਂ ਹੀ ਨਹੀਂ ਹੈਗੀਆਂ। ਇਹ ਆਪਾਂ ਬਹੁਤ ਵਾਰ ਤੁਹਾਡੇ ਨਾਲ ਡਿਸਕਸ ਕਰ ਚੁੱਕੇ ਹੈਗੇ ਆ। ਤੇ ਕਈਆਂ ਦੇ ਜਿਹੜੇ ਰੇਟਸ ਆ 40, 60, 80, 100% ਤੱਕ ਵੀ ਵੱਧ ਕੇ ਜਿਹੜੇ ਆ ਰਹੇ ਹੈਗੇ ਆ। ਸੋ ਬਹੁਤ ਵਾਰ ਮੇਰੇ ਆਫਿਸ ਵੀ ਕਾਲਸ ਆਉਂਦੀਆਂ, ਮੈਂ ਕਹਿੰਦਾ ਲੱਕੀ ਆ ਵੀ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ। ਸੋ ਇਹ ਸਿਚੁਏਸ਼ਨ ਅੱਜ ਦੀ ਡੇਟ 'ਚ ਬਣੀ ਹੋਈ ਆ। ਆਲ ਸਟੇਟ, ਫਾਰਮਰਸ ਇੰਸ਼ੋਰੈਂਸ, ਹਾਰਟਫੋਰਡ, ਇਹਨਾਂ ਸਾਰਿਆਂ ਨੇ ਬੰਦ ਕੀਤੀ ਆ। ਸਟੇਟ ਫਾਰਮ ਨੇ ਪਿਛਲੇ ਦਿਨਾਂ 'ਚ ਕਿਹਾ ਸੀ 72,000 ਦੇ ਕਰੀਬ ਲੋਕਾਂ ਨੂੰ ਅਸੀਂ ਨਾਨ ਰੀਨਿਊ ਕਰਨ ਜਾ ਰਹੇ ਹਾਂ। ਨਵੀਆਂ ਤਾਂ ਉਹ ਲਿਖਦੇ ਨਹੀਂ, ਨਾਨ ਰੀਨਿਊ। ਸੋ ਉਹ ਵੀ ਬਹੁਤ ਵੱਡਾ ਨੰਬਰ ਆ। 2 ਕੰਪਨੀਆਂ ਅੱਜ ਤੁਸੀਂ ਦੱਸਿਆ ਜਿਸ ਤਰ੍ਹਾਂ ਉਹਨਾਂ ਨੇ ਗੋਲਡਨ ਸਟੇਟ 'ਚ ਕਹਿ ਦਿੱਤਾ ਵੀ ਅਸੀਂ ਇਹ ਤੋਂ ਆਊਟ ਜਾ ਰਹੇ ਹਾਂ। ਕੈਂਪਰ ਕੰਪਨੀ ਸੀ, ਉਹ ਆਊਟ ਚਲੇ ਗਈ। ਸੋ ਸਿਚੁਏਸ਼ਨ ਇੰਸ਼ੋਰੈਂਸ ਨੂੰ ਲੈ ਕੇ ਬਹੁਤ ਬੁਰੀ ਆ ਕੈਲੀਫੋਰਨੀਆ ਦੇ ਵਿੱਚ। ਜਿਹੜਾ ਇੰਸ਼ੋਰੈਂਸ ਦਾ ਕਮਿਸ਼ਨਰ ਆ ਉਹ ਇਸੇ ਫਿਕਰ 'ਚ ਲੱਗਾ ਹੋਇਆ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਜਾਂ ਇਲੀਗਲ ਲੋਕ ਆ ਉਹਨਾਂ ਨੂੰ ਫ੍ਰੀ ਹੈਲਥ ਇੰਸ਼ੋਰੈਂਸ ਕਿਸ ਤਰ੍ਹਾਂ ਦੇਣੀ ਆ। ਪਿਛਲੇ ਹਫ਼ਤੇ ਇੱਕ ਉਹਨਾਂ ਨੇ ਸੈਮੀਨਾਰ ਵੀ ਕੀਤਾ ਸੀ ਵੀ ਜਿੰਨੇ ਵੀ ਕੈਲੀਫੋਰਨੀਆ ਦੇ ਵਿੱਚ ਇਲੀਗਲ ਲੋਕ ਜਾਂ ਅਨਡਾਕੂਮੈਂਟਡ ਲੋਕ ਹੈਗੇ ਆ, ਚਾਹੇ ਉਹਨਾਂ ਕੋਲ ਸੋਰਸ ਸਿਕਿਉਰਿਟੀ ਹੈਗੀ ਜਾਂ ਨਹੀਂ, ਕੰਮ ਕਰਦੇ ਜਾਂ ਨਹੀਂ ਕਰਦੇ, ਉਹਨਾਂ ਨੂੰ ਫ੍ਰੀ ਕਾਉਂਟੀ ਦੀ ਜਿਹੜੀ ਇੰਸ਼ੋਰੈਂਸ ਦਿੱਤੀ ਜਾਊਗੀ। ਇਹ ਤਾਂ ਮੈਂ ਤੁਹਾਡੀ ਘਰਾਂ ਦੀ ਇੰਸ਼ੋਰੈਂਸ ਦੀ ਗੱਲ ਕਰਦਾ। ਕਾਰਾਂ ਦੀ ਇੰਸ਼ੋਰੈਂਸ ਦਾ ਬਹੁਤ ਬੁਰਾ ਹਾਲ ਆ। ਉਸ ਤੋਂ ਬਿਨਾਂ ਕਮਰਸ਼ੀਅਲ ਜਿਨ੍ਹਾਂ ਦੇ ਬਿਜ਼ਨੈਸਸ ਹੈਗੇ ਆ, ਗੈਸ ਸਟੇਸ਼ਨ ਆ ਜਾਂ ਸ਼ਾਪਿੰਗ ਸੈਂਟਰਸ ਆ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੀ ਜਿਹੜੀ ਸਿਚੁਏਸ਼ਨ, ਖਾਸ ਕਰਕੇ ਜਿਹਨਾਂ ਦੇ ਅਪਾਰਟਮੈਂਟਸ ਹੈਗੇ ਆ, ਜਿਹੜੀਆਂ ਅਪਾਰਟਮੈਂਟਸ 20 ਸਾਲ ਤੋਂ ਪੁਰਾਣੀਆਂ ਆ, ਉਹਨਾਂ ਨੂੰ ਕਿੰਨੀ ਮਹਿੰਗੀ ਜਿਹੜੀ ਇੰਸ਼ੋਰੈਂਸ ਮਿਲ ਰਹੀ ਤਾਂ ਮੈਜੋਰਟੀ ਆਫ ਦਾ ਟਾਈਮ ਮਿਲ ਹੀ ਨਹੀਂ ਰਹੀ ਹੈਗੀ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੀ ਫਲੋਰੀਡਾ ਸਟੇਟ 'ਚ ਪਹਿਲਾਂ ਇਹ ਸਿਚੁਏਸ਼ਨ ਬਣੀ ਸੀ, ਕੈਲੀਫੋਰਨੀਆ ਇਸ ਟਾਈਮ ਫਲੋਰੀਡਾ ਨਾਲੋਂ ਵੀ ਵਰਸਟ ਬਣਿਆ ਹੋਇਆ ਆ ਇੰਸ਼ੋਰੈਂਸ ਵਾਲੇ ਮਾਮਲੇ ਦੇ ਵਿੱਚ। ਕੈਲੀਫੋਰਨੀਆ ਦੇ ਜਿਹੜੇ ਰਿਪਰੈਜ਼ੈਂਟੇਟਿਵ ਐਡਮ ਸ਼ਿਫ ਬਰਬੈਂਕ ਤੋਂ ਆ ਜਿਹੜੇ, ਉਹਨਾਂ ਨੇ ਇੱਕ ਨਵਾਂ ਅੱਜ ਫੈਡਰਲ ਲੈਜਿਸਲੇਸ਼ਨ ਲਿਆਂਦਾ ਆ ਇੰਸ਼ੋਰੈਂਸ ਮਾਰਕੀਟ ਨੂੰ ਸਟੇਬਲਾਈਜ਼ ਜਿਹੜਾ ਉਹ ਕਰਨ ਦੇ ਲਈ। ਇੰਸ਼ੋਰ ਐਕਟ ਇਸ ਦਾ ਨਾਮ ਰੱਖਿਆ ਗਿਆ ਹੈ, ਇਨਕੋਰਪੋਰੇਟਿੰਗ ਨੈਸ਼ਨਲ ਸਪੋਰਟ ਫਾਰ ਅਨਪ੍ਰੈਸੀਡੈਂਟਡ ਰਿਸਕ ਐਂਡ ਐਮਰਜੈਂਸੀ ਐਕਟ। ਇਹਦੇ ਵਿੱਚ ਇਸ ਪ੍ਰਪੋਜ਼ਡ ਐਕਟ ਦੇ ਤਹਿਤ ਕਹਿੰਦੇ ਵੀ ਇੰਸ਼ੋਰੈਂਸ ਜਿਹੜੇ ਪਾਰਟਿਸਿਪੇਟ ਕਰ ਰਹੇ ਆ ਇੰਸ਼ੋਰਰਸ ਇਸ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਪ੍ਰੋਵਾਈਡ ਕਰਨੀ ਪਊਗੀ ਕਵਰੇਜ ਹਰ ਇੱਕ ਨੈਚੁਰਲ ਡਿਜ਼ਾਸਟਰ ਦੇ ਲਈ, ਤੇ ਇਨਵੈਸਟ ਕਰਨਾ ਪਊਗਾ ਲਾਸ ਪ੍ਰੀਵੈਂਸ਼ਨ ਤੇ ਰਿਸਕ ਮਿਟੀਗੇਸ਼ਨ ਸਟ੍ਰੈਟਜੀਜ਼ ਦੇ ਲਈ, ਤਾਂ ਜੋ ਜਿਹੜੇ ਕਸਟਮਰ ਆ ਇਹਨਾਂ ਇਵੈਂਟਸ ਦੇ ਲਈ ਪ੍ਰਪੇਅਰਡ ਜਿਹੜੇ ਉਹ ਰਹਿਣ। ਫੈਡਰਲ ਇੰਸ਼ੋਰੈਂਸ ਆਫਿਸ ਆਫ ਫਾਈਨੈਂਸ਼ੀਅਲ ਰਿਸਰਚ ਐਂਡ ਦਾ ਫੈਡਰਲ ਇੰਸ਼ੋਰੈਂਸ ਆਫਿਸ, ਉਹ ਕਹਿੰਦੇ ਵੀ ਇਸ ਦੇ ਉੱਤੇ ਐਕਟ ਕਰ ਸਕਦੇ ਆ ਮਾਰਕੀਟ ਦੀ ਜਿਹੜੀ ਆ ਉਹ ਮੋਨੀਟਰਿੰਗ ਦੇ ਲਈ। ਦੇਖੋ ਕੀ ਜਿਹੜਾ ਇਸ ਦੇ ਵਿੱਚ ਹੁਣ ਜਿਹੜਾ ਉਹ ਬਣਦਾ ਆ। ਹਾਲਾਤ ਜਿਹੜੇ ਆ ਖਾਸੇ ਮਾੜੇ ਜਿਹੜੇ ਉਹ ਬਣਦੇ ਜਾ ਰਹੇ ਆ। ਜਿਨ੍ਹਾਂ ਦੀਆਂ ਨਾਨ ਰੀਨਿਊ ਹੋਈਆਂ ਆ ਉਹਨਾਂ ਨੂੰ ਪਤਾ ਆ ਵੀ ਕਿੰਨਾ ਵਕਤ ਜਿਹੜਾ ਉਹ ਲੱਗ ਰਿਹਾ ਆ, ਕੋਰਟ ਨਹੀਂ ਮਿਲਦਾ, ਜੇ ਕੋਰਟ ਮਿਲਦਾ ਆ ਤੇ ਕਿੰਨਾ ਮਹਿੰਗਾ ਜਿਹੜਾ ਆ ਉਹ ਇਸ ਦੇ ਵਿੱਚ ਆ ਰਿਹਾ ਆ। ਬਾਕੀ ਕੰਪਨੀਜ਼ ਵੀ ਆਪਣੇ ਪੱਧਰ ਦੇ ਉੱਤੇ ਬੜੇ ਖੱਬੇ ਸੱਜੇ ਉੱਤੇ ਥੱਲੇ ਟੇਢਾ ਮੇਢਾ ਕੰਮ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਇੰਸ਼ੋਰੈਂਸ ਲੈਂਡ ਦੇ ਚੱਕਰ ਦੇ ਵਿੱਚ ਹਰਜੋਤ ਸਿੰਘ ਜੀ ਇਹ ਜ਼ਰੂਰ ਦੱਸਦੇ ਜਾਓ ਵੀ ਕਈ ਵਾਰੀ ਬੰਦਾ ਘੱਟ ਕਵਰੇਜ ਜਿਹੜੀ ਉਹ ਲੈ ਬੈਂਦਾ, ਉਹ ਵੀ ਬਾਅਦ ਦੇ ਵਿੱਚ ਇਵੈਂਚੁਅਲੀ ਦਿੱਕਤ ਦਾ ਕਾਰਨ ਬਣ ਸਕਦੀ ਆ। ਸੋ ਬਹੁਤ ਸਾਰੇ ਲੋਕਾਂ ਨੇ ਪੁਰਾਣੀਆਂ ਇੰਸ਼ੋਰੈਂਸ ਲਈਆਂ ਆ, ਉਹਨਾਂ ਦੀਆਂ ਕਵਰੇजेस ਬੜੀਆਂ ਘੱਟ ਆ। ਅੱਜ ਦੀ ਡੇਟ ਦੇ ਵਿੱਚ ਕਾਸਟ ਆਫ ਕੰਸਟਰਕਸ਼ਨ ਉਹ ਡਬਲ ਟ੍ਰਿਪਲ ਹੋ ਚੁੱਕੀ ਹੈਗੀ। ਜਿਨ੍ਹਾਂ ਨੇ ਕਈ ਸੋਚਦੇ ਹੋ ਨਾ ਵੀ $200 ਪਰ ਸਕੁਅਰ ਫੁੱਟ ਘਰ ਬਣ ਜਾਊਗਾ, ਬੇਰੀਏ 'ਚ ਮੈਂ ਇਦਾਂ ਦੇ ਲੋਕਾਂ ਨੂੰ ਮਿਲਿਆ ਜਿਨ੍ਹਾਂ ਦੇ $800 ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਘਰ ਬਣ ਰਹੇ ਆ, ਕਿਉਂਕਿ ਮਟੀਰੀਅਲ ਬਹੁਤ ਮਹਿੰਗਾ ਆ, ਲੇਬਰ ਬਹੁਤ ਮਹਿੰਗੀ ਹੈਗੀ ਆ। ਸੋ ਉਸ ਹਿਸਾਬ ਦੇ ਨਾਲ ਤੁਸੀਂ ਅੰਦਾਜ਼ਾ ਲਾ ਲਓ ਕਿ ਤੁਹਾਡੀ ਜਿਹੜੀ ਇੰਸ਼ੋਰੈਂਸ ਕਵਰੇਜ ਆ ਉਹ ਕਿੰਨੀ ਕੁ ਹੋਣੀ ਚਾਹੀਦੀ ਹੈਗੀ ਆ।
ਤੇ ਅਗਲੀ ਖਬਰ ਵੱਲ ਚਲੀਏ। ਓਕਲੈਂਡ ਤੇ ਸੈਨ ਫਰਾਂਸਿਸਕੋ ਦੇ ਜਿਹੜੇ ਹੈਗੇ ਆ ਆਫੀਸ਼ੀਅਲਸ, ਉਹ ਹੁਣ ਉਹਨਾਂ ਨੇ ਇੱਕਦਮ ਇੱਕ ਦੂਜੇ ਦੇ ਨਾਲ ਅੱਖਾਂ ਦਿਖਾਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਪਿਛਲੇ ਦਿਨਾਂ ਦੇ ਵਿੱਚ ਓਕਲੈਂਡ ਦੇ ਕਮਿਸ਼ਨਰਸ ਨੇ ਜਨੈਨੀਮਸਲੀ ਇਹ ਪ੍ਰੂਵ ਕੀਤਾ ਸੀ ਵੀ ਅਸੀਂ ਜਿਹੜਾ ਓਕਲੈਂਡ 에ਅਰਪੋਰਟ ਦਾ ਨਾਮ ਆ, ਓਕਲੈਂਡ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਬਦਲ ਕੇ ਸੈਨ ਫਰਾਂਸਿਸਕੋ ਬੇ ਓਕਲੈਂਡ ਇੰਟਰਨੈਸ਼ਨਲ 에ਅਰਪੋਰਟ ਰੱਖਣ ਰੱਖਣਾ ਹੈ। ਜਾ ਰਹੇ ਹੈਗੇ ਆ। ਹੂੰ। ਮੌਜੂਦਾ ਨਾਮ ਮੈਟਰੋਪੋਲੀਟਨ ਓਕਲੈਂਡ ਇੰਟਰਨੈਸ਼ਨਲ 에ਅਰਪੋਰਟ ਆ, ਪਰ ਸੈਨ ਫਰਾਂਸਿਸਕੋ ਵਾਲੇ ਕਹਿੰਦੇ ਵੀ ਨਹੀਂ, ਇਦਾਂ ਨਹੀਂ ਤੁਸੀਂ ਕਰ ਸਕਦੇ ਹੈਗੇ। ਸੈਨ ਫਰਾਂਸਿਸਕੋ ਸਿਟੀ ਅਟਾਰਨੀ ਨੇ ਜੋ ਡੇਵਿਡ ਚਿਊ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਨਾਂ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦਾ ਇਹ ਬ੍ਰਾਂਡ ਹੈਗੀ ਆ, ਇਹ ਲੋਕਾਂ ਨੂੰ ਕਨਫਿਊਜ਼ਨ ਹੋਊਗਾ ਤੇ ਤੁਸੀਂ ਸਾਡਾ ਨਾਮ ਇਹ ਵਰਤ ਨਹੀਂ ਸਕਦੇ ਹੈਗੇ। ਸੋ ਉਹਨਾਂ ਨੇ ਜਿਹੜਾ ਲਾ ਸੂਟ ਆ ਉਹ ਯੂਐਸ ਯੂਨਾਈਟਿਡ ਸਟੇਟ ਡਿਸਟ੍ਰਿਕਟ ਕੋਰਟ ਆਫ ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਜਿਹੜਾ ਫਾਈਲ ਕਰ ਦਿੱਤਾ। ਸੋ ਸਿਟੀ ਐਂਡ ਕਾਉਂਟੀ ਆਫ ਸੈਨ ਫਰਾਂਸਿਸਕੋ ਪਲੈਂਟਿਫ ਆ ਤੇ ਸਿਟੀ ਆਫ ਓਕਲੈਂਡ ਡਿਫੈਂਡੈਂਟ ਹੈ ਜੀ। ਦੇਖ ਲਓ, ਸਿੰਘ ਫਸਾ ਕੇ ਬਹਿ ਗਏ ਆ ਆਮੋ ਸਾਹਮਣੇ। ਬਿਜਲੀ ਦੇ ਰੇਟ ਲਗਾਤਾਰ ਵੱਧ ਰਹੇ ਆ। ਸਦਰਨ ਕੈਲੀਫੋਰਨੀਆ ਦੇ ਕਸਟਮਰਸ ਨੂੰ $24 ਪ੍ਰਤੀ ਮਹੀਨੇ ਦਾ ਨਵਾਂ ਝਟਕਾ ਜਿਹੜਾ ਆ ਉਹ ਲੱਗ ਸਕਦਾ। ਇਹ ਨਵੀਂ ਜਿਹੜੀ ਫੀਸ ਆ ਉਹ ਪ੍ਰਪੋਜ਼ ਕੀਤੀ ਗਈ ਆ ਸਦਰਨ ਕੈਲੀਫੋਰਨੀਆ ਦੇ ਪਾਵਰ ਬਿਲਸ ਦੇ ਲਈ, ਉਹਨਾਂ ਦੇ ਰੈਜ਼ੀਡੈਂਟਸ ਦੇ ਲਈ। ਲਾਸ ਐਂਜਲਸ ਡਿਪਾਰਟਮੈਂਟ ਆਫ ਵਾਟਰ ਐਂਡ ਪਾਵਰ ਕਸਟਮਰਸ ਕਹਿੰਦੇ ਵੀ ਉਹ ਇਸ ਤੋਂ ਬਚਾਅ ਜਿਹੜਾ ਉਹ ਰਹਿਣਗੇ, ਪਰ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਰੈਗੂਲੇਟ ਕਰਦੀ ਆ PG&E ਨੂੰ। ਸਦਰਨ ਕੈਲੀਫੋਰਨੀਆ ਐਡੀਸਨ, ਸੈਨ ਡਿਏਗੋ ਗੈਸ ਐਂਡ ਇਲੈਕਟ੍ਰਿਕ ਕੰਪਨੀ, ਇਹਨਾਂ ਦੇ ਦੁਆਰਾ ਜਿਹੜੇ ਆ ਇਸ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਸੋ ਕਹਿੰਦੇ ਵੀ ਨਵੇਂ ਬਿੱਲਾਂ ਦੇ ਵਿੱਚ ਜਿਹੜੀ ਇੱਕ ਨਵੀਂ ਫੀਸ $24 ਪ੍ਰਤੀ ਮਹੀਨੇ ਤੱਕ ਦਾ ਜਿਹੜਾ ਚਾਰਜਸ ਆ ਉਹ ਲੱਗ ਸਕਦਾ ਆ। ਇਨਕਮ ਬੇਸ ਕਹਿੰਦੇ ਆ ਵੀ ਸ਼ਾਇਦ ਇਸ ਦੇ ਵਿੱਚ ਹੋਊਗਾ, ਕਈਆਂ ਨੂੰ ਥੋੜਾ ਘੱਟ ਤੇ ਕਈਆਂ ਨੂੰ ਪੂਰਾ $24 ਤੱਕ ਹੋਊਗਾ। ਡੇਲੀ ਨਿਊਜ਼ ਰਿਪੋਰਟ ਕਰਦਾ ਹੈ ਪਿਛਲੇ ਇੱਕ ਦਹਾਕੇ ਦੇ ਵਿੱਚ PG&E ਨੇ 127% ਰੇਟ ਵਧਾਏ ਆ। SCE ਨੇ 91% ਤੇ ਸੈਨ ਡਿਏਗੋ ਵਾਲਿਆਂ ਨੇ 72% ਜਿਹੜੇ ਰੇਟ ਆ ਉਹ ਹੁਣ ਤੱਕ ਬਿਜਲੀ ਦੇ ਵਧਾ ਚੁੱਕੇ ਆ। ਜੀ, ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ ਤੇ ਜਾਂਦੇ ਜਾਂਦੇ ਫ੍ਰਿਜ਼ਨੋ ਸਿਟੀ ਦੀ ਜੇ ਗੱਲ ਕਰਦੇ ਜਾਈਏ। ਫ੍ਰਿਜ਼ਨੋ ਕਾਉਂਟੀ, ਫ੍ਰਿਜ਼ਨੋ ਸਿਟੀ ਆਲੇ ਦੁਆਲੇ ਦੇ ਸ਼ਹਿਰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਬਹੁਤ ਜ਼ਿਆਦਾ ਜਿਹੜੇ ਬਿਜ਼ਨੈਸਸ ਆ ਉਹ ਇਸ ਏਰੀਏ ਦੇ ਵਿੱਚ ਮੂਵ ਹੋ ਰਹੇ ਹੈਗੇ ਆ। ਫ੍ਰਿਜ਼ਨੋ ਸਿਟੀ ਨੇ ਸਿਟੀ ਕਾਉਂਸਲ ਨੇ ਯੂਨੈਨਿਮਸਲੀ ਇੱਕ ਜਿਹੜੀ ਪਲਾਨ ਨੂੰ ਅਪਰੂਵ ਕੀਤਾ ਹੈ ਨਾਰਥ ਵੈਸਟ ਕਾਸਕੋ ਲੋਕੇਸ਼ਨ ਦੇ ਲਈ। ਸੋ ਇਹ ਕਾਰਨਰ ਆਫ ਹਰਿੰਡਨ ਐਵਨਿਊ ਤੇ ਰਿਵਰ ਸਾਈਡ ਡਰਾਈਵ ਬਹੁਤ ਵੱਡਾ ਕਾਸਕੋ ਦਾ ਸਟੋਰ ਖੋਲਣ ਦੇ ਲਈ ਉਹਨੇ ਅਪਰੂਵਲ ਦੇ ਦਿੱਤਾ, ਜੋ ਕਿ 2,20,000 ਸਕੁਅਰ ਫੁੱਟ ਹੋਊਗਾ। 32 ਇਹਦੇ ਗੈਸ ਦੇ ਪੰਪ ਹੋਣਗੇ। ਸੋ ਇਹਦੇ ਨਾਲ ਜਿਹੜਾ ਆ ਉਸ ਏਰੀਏ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਕਹਿੰਦੇ ਕਾਫੀ ਫਾਇਦਾ ਹੋਊਗਾ। ਜੀ, ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਅੱਜ ਹਰਜੋਤ ਸਿੰਘ ਜੀ ਮਾਰਕੀਟ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ ਦੇ ਵਿੱਚ 22 ਪੁਆਇੰਟ ਵਧੇ 37,735 ਤੇ ਬੰਦ ਹੋਇਆ। S&P 11 ਪੁਆਇੰਟ ਘਟਿਆ 5,011 ਤੇ ਬੰਦ ਹੋਇਆ। ਨੈਸਡੈਕ 88 ਪੁਆਇੰਟ ਘਟ ਕੇ 15,602 ਦੇ ਉੱਤੇ। ਸੋਨੇ ਦਾ ਭਾਅ $2393 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ ਜਿਹੜੀ ਰਹੀ ਹੈ। 10 ਈਅਰ ਯੀਲਡ 4.6% ਦੇ ਉੱਤੇ। ਤੇ ਬਿਟਕੋਇਨ 62,712 ਤੇ ਇਥੀਰੀਅਮ $3,044 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 51 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 25 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਹੁਣ ਤੋਂ ਬਾਅਦ ਰਹਿਰਾ ਸਾਹਿਬ ਦੇ ਪਾਠ ਹੋਣਗੇ ਤੇ ਉਸ ਤੋਂ ਬਾਅਦ ਸਰੀ ਕੈਨੇਡਾ ਤੋਂ, ਜਿੱਥੇ ਬਹੁਤ ਵੱਡਾ ਨਗਰ ਕੀਰਤਨ ਹੁੰਦਾ ਵਿਸਾਖੀ ਦੇ ਸੰਬੰਧ ਦੇ ਵਿੱਚ, ਉੱਥੋਂ ਤੁਹਾਨੂੰ ਦੀਵਾਨ ਜਿਹੜੇ ਲਾਈਵ ਸੁਣਾਏ ਜਾਣਗੇ। ਪੰਜਾਬੀ ਰੇਡੀਓ US ਦੇ ਜਿੰਨੇ ਵੀ ਰੇਡੀਓ ਸਟੇਸ਼ਨ ਹੈਗੇ, ਸਾਰੇ ਰੇਡੀਓ ਸੈਟਸ ਦੇ ਉੱਤੇ, ਸਾਰੀਆਂ ਜਿਹੜੀਆਂ ਸਟ੍ਰੀਮਸ ਉਹਨਾਂ ਦੇ ਉੱਤੇ, ਐਪ ਦੇ ਉੱਤੇ ਵੀ ਤੁਸੀਂ ਸੁਣ ਸਕਦੇ ਆ। ਤੇ ਉਸ ਤੋਂ ਬਾਅਦ ਜਿਹੜਾ ਬੁਝਾਰਤਾਂ ਦਾ ਵੀ ਅੱਜ ਪ੍ਰੋਗਰਾਮ ਹੈਗਾ, ਉਹ 'ਚ ਵੀ ਵੱਧ ਚੜ ਕੇ ਹਿੱਸਾ ਲਿਓ। ਤੇ ਜਾਂਦੇ ਜਾਂਦੇ ਅੱਜ ਫਿਰ ਅਵਾਰਡ ਜਿਹੜੇ ਆ ਪ੍ਰਾਈਜ਼ ਕੱਢੇ ਗਏ ਸੀ। ਜਿਹੜੇ ਲੋਕ 1170 AM ਸੁਣ ਰਹੇ ਹੈਗੇ ਆ ਬੇ ਏਰੀਏ ਦਾ ਸਭ ਤੋਂ ਵੱਡੇ ਸਟੇਸ਼ਨ ਨੂੰ, ਅਗਲੇ ਵੀਕ ਫੇਰ ਜਿਹੜਾ ਵੀਰਵਾਰ ਨੂੰ ਅਵਾਰਡ ਕੱਢੇ ਜਾਣਗੇ। ਜਿਹੜੇ ਸਾਡੇ ਸਰੋਤਿਆਂ ਨੇ ਹਜੇ ਤੱਕ ਕਾਲਾਂ ਨਹੀਂ ਕੀਤੀਆਂ ਉਸ ਰੈਫਲ ਦੇ ਵਿੱਚ ਐਡ ਕਰਨ ਦੇ ਲਈ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 272
5200 ਤੇ ਇਸ ਟਾਈਮ ਕਾਲ ਕਰ ਸਕਦੇ ਹੋ, ਕਿਉਂਕਿ ਸਵੇਰ ਨੂੰ ਜਦੋਂ ਕਾਲਸ ਬਹੁਤ ਆ ਜਾਂਦੀਆਂ ਫਿਰ ਨਾਲ ਲੱਗਦਾ ਸ਼ੋਅ ਹੁੰਦਾ ਤੇ ਕਈ ਵਾਰ ਚੱਕ ਨਹੀਂ ਹੁੰਦੀਆਂ, ਤੇ ਇਸ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਤੇ ਅਗਲੇ ਵੀਰਵਾਰ ਨੂੰ ਫੇਰ ਜਿਹੜੇ ਆ ਇਨਾਮ ਉਹਨਾਂ ਸਾਰੇ ਸਰੋਤਿਆਂ ਦੇ ਕੱਢੇ ਜਾਣਗੇ। ਬਹੁਤ ਹੀ ਸੋਹਣੇ ਅਵਾਰਡ ਹੈਗੇ ਆ, ਇਨਾਮ ਹੈਗੇ ਆ। ਕੁਛ ਲੋਕ ਜਿਹੜੇ ਸਾਡੇ ਸਰੋਤੇ ਉਹ ਲੈ ਵੀ ਗਏ ਆ ਤੇ ਉਹਨਾਂ ਨੇ ਕਿਆ ਬਾਤ ਪਸੰਦ ਵੀ ਬਹੁਤ ਕੀਤੇ। ਜੀ ਜੀ, ਬਹੁਤ ਸ਼ੁਕਰੀਆ, ਅਸੀਂ ਉਹਨਾਂ ਸਾਰਿਆਂ ਦਾ ਕਰਦੇ ਹਾਂ। ਤੇ ਤੁਸੀਂ ਵੀ ਪਾਰਟਿਸਿਪੇਟ ਕਰਨ ਦੇ ਲਈ ਸਟੂਡੀਓ 'ਚ ਕਾਲ ਕਰ ਸਕਦੇ ਹੋ 408 272 52 100 ਤੇ। ਹੁਣ ਲਈ ਨੇ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।